वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी राज साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 8 ਜਨਵਰੀ 2021 25 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਬ ਕੇਬਲ ਨੂੰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ ਅਜੇ ਵੀ ਖੌਫ ਫਿਕਰ ਅਤੇ ਬੇਚੈਨੀ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਔਰ ਅਮਰੀਕਨ ਕਾਂਗਰਸ ਹਾਊਸ ਦੀ ਸਪੈਸ਼ਲ ਨੈਂਸੀ ਪੈਲੋਸੀ ਨੇ ਅਮਰੀਕਨ ਫੌਜੀ ਚੀਫ ਨਾਲ ਗੱਲਬਾਤ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਟਰੰਪ ਕਿਤੇ ਦੁਨੀਆ ਵਿੱਚ ਨਿਊਕਲੀਅਰ ਜੰਗ ਹੀ ਨਾ ਸ਼ੁਰੂ ਕਰ ਲਵੇ। ਸੋ ਟਰੰਪ ਨੇ ਆਪਣੇ ਤਾਜ਼ਾ ਟਵੀਟ ਵਿੱਚ ਕਿਹਾ ਹੈ ਕਿ ਉਹ ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏਗਾ। ਸੋ ਇਸ ਸਾਰੇ ਸਮੁੱਚੇ ਮਾਹੌਲ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜੀਆਂ 2 ਦਿਨ ਪਹਿਲਾਂ ਦੀਆਂ ਘਟਨਾਵਾਂ ਨੇ ਅਜੇ ਵੀ ਦੁਨੀਆ 'ਚ ਤਾਂ ਚਰਚਾ ਦਾ ਵਿਸ਼ਾ ਹੈ ਹੀ ਹੈ ਜੀ। ਹਰ ਮੁਲਕ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਬਿਲਕੁਲ ਬਹੁਤ ਸਾਰੇ ਮੀਡੀਆ ਦੇ ਵਿੱਚ ਸੋਸ਼ਲ ਨੈਟਵਰਕਿੰਗ ਦੇ ਉੱਤੇ ਵੀ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਜ਼ਿਆਦਾ ਚਰਚਾ ਹੈ। ਪਰ ਅਜੇ ਵੀ ਵਾਸ਼ਿੰਗਟਨ DC ਨੂੰ ਜੇ ਅਸੀਂ ਇਹ ਕਹੀਏ ਕਿ ਉਹ ਵਾਪਸ ਉਸ ਮਾਹੌਲ 'ਚ ਚਲਾ ਗਿਆ ਜਿਵੇਂ ਕਿ ਜਿਹਨੂੰ ਬਿਜ਼ਨਸ ਐਜ਼ ਨਾਰਮਲ ਕਹਿੰਦੇ ਨੇ ਉਵੇਂ ਨਹੀਂ ਹੈ। ਹਾਲਾਂਕਿ ਕੱਲ੍ਹ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਕਿ ਇਹ ਡਿਮਾਂਡ ਕਾਂਗਰਸ ਦੇ ਵਿੱਚ ਵੀ ਔਰ ਹੋਰ ਅਦਾਰਿਆਂ 'ਚ ਵੀ ਉੱਠਣੀ ਸ਼ੁਰੂ ਹੋਈ ਕਿ ਕਨਸਟੀਟਿਊਸ਼ਨ ਦੀ 25ਵੀਂ ਅਮੈਂਡਮੈਂਟ ਨੂੰ ਜਿਹੜਾ ਹੈ ਉਹ ਐਨਫੋਰਸ ਕੀਤਾ ਜਾਏ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਕਰ ਸਕਦਾ ਹੈ ਜਿਸ ਅੰਦਾਜ਼ ਦੇ ਵਿੱਚ ਟਰਾਂਸਪੋਰਟ ਲੇਬਰ ਉਹਨਾਂ ਦੇ ਜਿਹੜੇ ਨੇ ਮਿਨਿਸਟਰਸ ਉਹਨਾਂ ਨੇ ਜਿਹਨਾਂ ਨੂੰ ਸੈਕਟਰੀ ਕਹਿੰਦੇ ਨੇ ਇੱਥੇ ਰਿਜ਼ਾਈਨ ਕੀਤੇ। ਸੋ ਸਿੰਪਲ ਮੈਜੋਰਿਟੀ ਦੇ ਨਾਲ ਵੀ ਜਿਹੜਾ ਉਹਨੂੰ ਅਨਫਿਟ ਕਰਾਰ ਦਿੱਤਾ ਜਾ ਸਕਦਾ ਹੈ। US ਕਾਂਗਰਸ ਦੇ ਵਿੱਚ ਵੀ ਇਹ ਚਰਚਾ ਜਿਹੜੀ ਹੈ ਇਹ ਚੱਲੀ ਔਰ ਨੈਂਸੀ ਪੈਲੋਸੀ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਤੁਸੀਂ ਚੇਨ ਆਫ ਕਮਾਂਡ ਦੇਖਦੇ ਹੋ ਜੇ ਪ੍ਰੈਜ਼ੀਡੈਂਟ ਨੂੰ ਕੁਝ ਹੁੰਦਾ ਹੈ ਤੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਆਟੋਮੈਟਿਕਲੀ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਤੇ ਜੇ ਵਾਈਸ ਪ੍ਰੈਜ਼ੀਡੈਂਟ ਦੋਨੋਂ ਹੀ ਅਨਫਿਟ ਹੋ ਜਾਣ ਜਾਂ ਉਹਨਾਂ ਨੂੰ ਕੁਝ ਹੋ ਜਾਏ ਤੇ ਫਿਰ ਸਪੀਕਰ ਜਿਹੜਾ ਹਾਊਸ ਦਾ ਹੈ ਉਹ ਮੁਲਕ ਦਾ ਪ੍ਰੈਜ਼ੀਡੈਂਟ ਬਣਦਾ ਹੈ। ਸੋ ਨੈਂਸੀ ਪੈਲੋਸੀ ਇਸ ਵੇਲੇ ਉਸ ਚੇਨ ਦੇ ਵਿੱਚ ਤੀਸਰੀ ਪੋਜੀਸ਼ਨ ਦੇ ਉੱਤੇ ਹੈ ਮੋਸਟ ਪਾਵਰਫੁਲ ਵੂਮਨ ਪਹਿਲੀ ਵੂਮਨ ਅਮਰੀਕਨ ਹਿਸਟਰੀ 'ਚ ਸਪੀਕਰ ਬਣੀ ਔਰ ਰਿਪੀਟਡਲੀ ਬਣੀ ਹੈ ਔਰ ਇਸ ਵੇਲੇ ਦੇ ਹਾਲਾਤ 'ਚ ਉਸ ਦਾ ਰੋਲ ਹੋਰ ਵੀ ਅਹਿਮ ਹੋ ਜਾਂਦਾ ਹੈ। ਹਾਲਾਂਕਿ ਉਸਨੇ ਇੱਕ ਪਾਸੇ ਇੰਪੀਚਮੈਂਟ ਦੀ ਪ੍ਰੋਸੈਸ ਸ਼ੁਰੂ ਕਰਨ ਲਈ ਵੀ ਗੱਲ ਆਪਣੇ ਡੈਮੋਕ੍ਰੈਟਾਂ ਨਾਲ ਔਰ ਦੂਸਰਿਆਂ ਨਾਲ ਕੀਤੀ ਹੈ ਪਰ ਜਿਹੜੀ ਗੱਲ ਤੋਂ ਇਹ ਅੰਦਾਜ਼ਾ ਹੋ ਸਕਦਾ ਹੈ ਕਿ ਗੱਲ ਕਿੱਥੇ ਤੱਕ ਜਾ ਚੁੱਕੀ ਹੈ। ਹਾਲਾਂਕਿ ਟਰੰਪ ਨੇ ਜਦੋਂ ਕੱਲ੍ਹ ਇਹ ਟਵੀਟ ਕਰਕੇ ਕਿਹਾ ਕਿ ਜੀ ਉਹ ਪੀਸਫੁਲ ਔਰ ਨਾਰਮਲ ਜਿਹੜੀ ਹੈ ਉਹ ਉਸ ਦੀ ਟ੍ਰਾਂਜੀਸ਼ਨ ਆਫ ਪਾਵਰ ਕਰੇਗਾ ਲੇਕਿਨ ਇਹਦੇ ਬਾਵਜੂਦ ਜਿਹੜੀ ਟਵੀਟ ਉਸਨੇ ਕੀਤੀ ਅੱਜ ਜਦੋਂ ਅਸੀਂ ਦੇਖਦੇ ਹਾਂ ਉਸਨੇ ਕਿਹਾ ਕਿ ਜੀ ਉਹ ਜਿਹੜਾ ਇਨੋਗਰੇਸ਼ਨ ਹੈ 20 ਤਰੀਕ ਨੂੰ ਜੋ ਬਾਈਡਨ ਦੀ ਉਹਦੇ 'ਚ ਸ਼ਾਮਲ ਨਹੀਂ ਹੋਏਗਾ।
ਇਹ ਅਮਰੀਕਨ ਹਿਸਟਰੀ 'ਚ ਦੂਸਰੀ ਵਾਰ ਹੋਏਗਾ ਕਿ ਐਸਾ ਹੋ ਰਿਹਾ ਹੈ। ਅੱਛਾ ਔਰ ਕਰੰਟ ਹਿਸਟਰੀ ਦੇ ਵਿੱਚ ਤਾਂ ਇਹ ਤਾਂ ਨਹੀਂ ਹੈ ਕਿ ਕਿਤੇ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵੀ ਪ੍ਰੈਜ਼ੀਡੈਂਟ ਜ਼ਰੂਰ ਜਿਹੜਾ ਮੌਜੂਦ ਹੋਏ, ਲੇਕਿਨ ਇਵੇਂ ਹੁੰਦਾ ਨਹੀਂ। ਅਮਰੀਕਾ 'ਚ ਦੋ ਚੀਜ਼ਾਂ ਜਿਹੜੀਆਂ ਨੇ ਕਿ ਦੈਟ ਇਜ਼ ਨਾਟ ਡਨ, ਜਿਵੇਂ ਇੱਕ ਇਹ ਕਿਹਾ ਜਾਂਦਾ ਹੈ, ਔਰ ਦੂਸਰਾ ਹੁੰਦਾ ਹੈ ਵੀ ਇਹਨੂੰ ਇਹ ਕਿਹਾ ਜਾਂਦਾ ਹੈ ਕਿ ਦਿਸ ਇਜ਼ ਅਨ ਅਮਰੀਕਨ। ਬਿਲਕੁਲ। ਔਰ ਕਈ ਵਾਰ ਜਦੋਂ ਕੋਈ ਅਨ ਅਮਰੀਕਨ ਗੱਲਾਂ ਜ਼ਿਆਦਾ ਕਰੇ ਤਾਂ ਉਹਨੂੰ ਕਹਿੰਦੇ ਨੇ ਹੀ ਇਜ਼ ਐਨ ਅਗਲੀ ਅਮਰੀਕਨ। ਸੋ ਅਗਲੀ ਲਫ਼ਜ਼ ਬੇਸ਼ੱਕ ਅੰਗਰੇਜ਼ੀ ਚੋਂ ਹੀ ਆਇਆ, ਲੇਕਿਨ ਇੱਥੇ ਜਦੋਂ ਕਿਸੇ ਨੂੰ ਅਗਲੀ ਅਮਰੀਕਨ ਕਿਹਾ ਜਾਂਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ ਵੀ ਉਹ ਅਮਰੀਕਾ ਦੀਆਂ ਟ੍ਰੈਡੀਸ਼ਨਸ, ਕਾਨੂੰਨਾਂ, ਰਵਾਇਤਾਂ ਉਹਦੀ ਪਰਵਾਹ ਨਹੀਂ ਕਰਦਾ। ਔਰ ਜਦੋਂ ਕੋਈ ਸਿੰਗਲ ਐਕਟ ਕਿ ਅਨ ਅਮਰੀਕਨ ਐਕਟ ਹੈ। ਸੋ ਇਸ ਚੋਂ ਇੱਕ ਇਹ ਵੀ, ਕਿਉਂਕਿ ਅਜੇ ਅਸੀਂ ਦੇਖ ਰਹੇ ਹਾਂ ਕਿ 20 ਤਰੀਕ ਤੱਕ ਪਹੁੰਚਦੇ ਹਾਂ, ਵੀ 2 ਹਫ਼ਤੇ ਵਿਚਾਲੇ ਨੇ, ਔਰ ਕਿਉਂਕਿ ਅਜੇ ਵੀ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪਾਵਰਸ ਨੇ ਉਹਨਾਂ 'ਚ ਇੱਕ ਪਾਵਰ ਜਿਹੜੀ ਖਾਸ ਤੌਰ 'ਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਨਿਊਕਲੀਅਰ ਪਾਵਰਡ ਮੁਲਕ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਜਦੋਂ ਵੀ ਟਰੈਵਲ ਕਰਦੇ ਨੇ, ਕਿਤੇ ਜਾਂਦੇ ਨੇ, ਤਾਂ ਉਹਨਾਂ ਦੇ ਕੋਲ ਇੱਕ ਕਾਲੇ ਰੰਗ ਦਾ ਬਰੀਫ ਕੇਸ ਹੁੰਦਾ ਔਰ ਜਿਹਦੇ 'ਚ ਨਿਊਕਲੀਅਰ ਕੋਡ ਹੁੰਦੇ ਨੇ। ਉਹ ਹੁਣ ਕਿਉਂਕਿ ਜ਼ਾਹਰਾ ਤੌਰ 'ਤੇ ਬੇਸ਼ੱਕ ਇਜ਼ਰਾਈਲ ਔਰ ਨਾਰਥ ਕੋਰੀਆ ਵੀ ਨਿਊਕਲੀਅਰ ਪਾਵਰਸ ਨੇ, ਪਰ ਉਹ ਡਿਕਲੇਅਰਡ 'ਚ ਨਹੀਂ ਨੇ। ਇੰਡੀਆ, ਪਾਕਿਸਤਾਨ ਸ਼ਾਮਲ ਹੋ ਚੁੱਕੇ ਨੇ ਉਸ ਨਿਊਕਲੀਅਰ ਕਲੱਬ ਦੇ ਵਿੱਚ। ਤੇ 5 ਜਿਹੜੀਆਂ ਵੱਡੀਆਂ ਪਾਵਰਸ ਨੇ, ਅਮਰੀਕਾ, ਰੂਸ, ਫਰਾਂਸ, ਇੰਗਲੈਂਡ ਔਰ ਚਾਈਨਾ, ਉਹਨਾਂ ਦਾ ਇਹ ਜਿਹੜੀ ਹੈ ਰੂਟੀਨ ਹੈ। ਔਰ ਭਾਰਤ ਔਰ ਪਾਕਿਸਤਾਨ ਜਿਹੜੇ ਨਿਊਕਲੀਅਰ ਹੋ ਚੁੱਕੇ ਨੇ, ਉਹ ਵੀ ਟਾਈਮ ਟੂ ਟਾਈਮ ਜਿਹੜੀ ਇਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਜ਼ਰੂਰੀ ਹੁੰਦੀ ਹੈ ਇਸ ਕਿਸਮ ਦੀਆਂ ਨਿਊਕਲੀਅਰ ਪਾਵਰਸ ਲਈ, ਉਹ ਸ਼ੇਅਰ ਕਰਦੇ ਨੇ ਤਾਂ ਕਿ ਕੋਈ ਬਾਈ ਐਕਸੀਡੈਂਟ ਕੁਛ ਐਸਾ ਨਾ ਵਾਪਰੇ। ਹੁਣ ਜਿਹੜਾ ਨਿਊਕਲੀਅਰ ਕਿਤੇ ਵੀ ਕੋਈ ਪ੍ਰੈਜ਼ੀਡੈਂਟ ਇਹ ਡਿਸਾਈਡ ਕਰਦਾ ਹੈ ਕਿ ਦੂਸਰੇ ਦੇ ਖਿਲਾਫ ਸਟ੍ਰਾਈਕ ਕਰਨਾ ਹੈ, ਤੇ ਉਹ ਇੱਕ ਸਪੈਸੀਫਿਕ ਕੋਡ ਹੈ ਜਿਹਨੂੰ ਪ੍ਰੈਸ ਕੀਤਾ ਜਾਂਦਾ ਔਰ ਆਟੋਮੈਟਿਕਲੀ ਜਿਹੜਾ ਹੈ ਉਹ ਉਹਦੀ ਲਾਂਚਿੰਗ ਸ਼ੁਰੂ ਹੋ ਜਾਂਦੀ ਹੈ। ਹੁਣ ਅੱਜ ਜਿਹੜੀ ਡਿਵੈਲਪਮੈਂਟ ਔਰ ਜਿਹੜੀ ਇਹ ਦੱਸਦੀ ਹੈ ਵੀ ਇਸ ਅਨਸਰਟਨਟੀ ਦੇ 2 ਹਫ਼ਤਿਆਂ 'ਚ ਕੀ ਵਾਪਰ ਸਕਦਾ ਹੈ। ਹਾਲਾਂਕਿ ਇਹ ਗੱਲ ਜਦੋਂ ਇਹ ਜੋ ਕੈਪੀਟਲ ਹਿੱਲ ਦੇ ਉੱਤੇ ਰਾਈਟਿੰਗ ਹੋਈ ਹੈ ਨਹੀਂ ਵੀ ਹੋਈ ਸੀ, ਦੁਨੀਆ ਦੇ ਐਕਸਪਰਟ ਇਹ ਅੰਦਾਜ਼ਾ ਲਾ ਰਹੇ ਸੀ ਕਿ ਜਿਸ ਅੰਦਾਜ਼ ਦੇ ਵਿੱਚ ਈਰਾਨ ਦੇ ਜਿਹੜਾ ਫੌਜੀ ਇੱਕ ਜਨਰਲ ਰੁਤਬੇ ਦਾ ਔਰ ਉਹਨਾਂ ਦਾ ਮਾਰ ਸੁਲੇਮਾਨ ਜਾਂ ਸੁਲੇਮਾਨੀ ਉਹਨੂੰ ਮਾਰਿਆ ਗਿਆ, ਜਾਂ ਈਰਾਨ ਦੇ ਨਾਲ ਪੰਗਾ ਲੈਣ ਦੀ ਲਾਈਨ ਹੈ, ਕਿ ਇਹ ਸੀ ਕਿ ਟਰੰਪ ਕੁਛ ਨਾ ਕੁਛ ਜਿਹੜਾ ਇਸ ਕਿਸਮ ਦੀ ਸ਼ਰਾਰਤ ਈਰਾਨ ਦੇ ਅਗੇਂਸਟ ਜਾਂ ਕੋਈ ਚਾਈਨਾ ਦੇ ਅਗੇਂਸਟ, ਜਿਵੇਂ ਸਾਊਥ ਚਾਈਨਾ ਸੀ 'ਚ ਦਿਲਵਦੀਆਂ ਕੀਤੀਆਂ ਜਾ ਰਹੀਆਂ ਸੀ ਕਿ ਇਹ ਕੋਈ ਨਾ ਕੋਈ ਇਸ ਕਿਸਮ ਦੀ ਜੰਗ ਛੇੜ ਸਕਦਾ ਹੈ ਔਰ ਉਸ ਬਹਾਨੇ ਨਾਲ ਫਿਰ ਜਿਹੜੀ ਹੈ ਸਟੇਟ ਆਫ ਐਮਰਜੈਂਸੀ ਲਾਈ ਜਾ ਸਕਦੀ ਹੈ। ਪਰ ਹੁਣ ਉਸ ਦੀਆਂ ਸੰਭਾਵਨਾਵਾਂ ਤਾਂ ਨਹੀਂ ਰਹੀਆਂ, ਲੇਕਿਨ ਇਹਦੇ ਬਾਵਜੂਦ ਜਿਹੜੀ ਅੱਜ ਵੱਡੀ ਖਬਰ ਹੈ ਕਿ ਹਾਊਸ ਦੀ ਸਪੀਕਰ ਨੈਂਸੀ ਪੈਲੋਸੀ, ਜਿਹੜੀ ਜਿਵੇਂ ਮੈਂ ਕਿਹਾ ਕਿ ਨੰਬਰ 3 ਇਸ ਵੇਲੇ ਪੋਜੀਸ਼ਨ 'ਚ ਹੈ, ਉਹਨੇ ਅਮਰੀਕਾ ਦੇ ਫੌਜੀ ਚੀਫ ਦੇ ਨਾਲ, US ਆਰਮੀ ਚੀਫ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨੇ ਇਹ ਕਿਹਾ ਕਿ ਵੀ ਮੈਂ ਉਹਨੂੰ ਕਿਹਾ ਕਿ ਵੀ ਟਰੰਪ ਨੂੰ ਕਿਸੇ ਵੀ ਨਿਊਕਲੀਅਰ ਜਿਹੜਾ ਸਟ੍ਰਾਈਕ ਤੋਂ ਰੋਕਿਆ ਜਾਏ। ਇਹਦਾ ਮਤਲਬ ਇਹ ਹੈ ਵੀ ਇਸ ਲੈਵਲ ਤੇ ਜੇ ਹੋਈ ਵੀ ਹੋਏ ਗੱਲ ਤਾਂ ਤੁਸੀਂ ਪਬਲਿਕ ਨਹੀਂ ਕਰਦੇ, ਪਰ ਜੇ ਪਬਲਿਕਲੀ ਆਇਆ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਖਦਸ਼ਾ ਹੈ ਕਿ ਵੀ ਇਹ ਬੰਦਾ ਜਿਹੜਾ ਹੁਣ ਬਿਲਕੁਲ ਫਰਸਟ੍ਰੇਟ ਹੋ ਚੁੱਕਿਆ, ਜਿਹਦੇ ਲਈ ਲਫ਼ਜ਼ ਕੱਲ੍ਹ ਮੈਂ ਜਦੋਂ ਇਹ ਕਿਹਾ ਕਿ ਇਹ ਨਾਰਸਿਸਿਸਟ ਵੀ ਹੈ, ਸਾਈਕੋਪੈਥ ਵੀ ਹੈ, ਮੈਂਟਲੀ ਇਲ ਤਾਂ ਹੈ ਹੀ ਹੈ, ਸੈਕਸ਼ੂਅਲੀ ਪਰਵਰਟ ਵੀ ਹੈ, ਔਰ ਹੋਰ ਕੀ ਸਿੰਪਟਮ ਇਹ ਸਾਰੇ ਦੇ ਨਾਲ ਨਜ਼ਰ ਆਏ ਨੇ ਉਹਦੇ, ਔਰ ਇਹ ਬਿਹੇਵੀਅਰਲ ਉਹਦਾ ਸਾਰਾ ਪੈਟਰਨ ਜਿਸ ਕਿਸਮ ਦਾ ਹੈ, ਔਰ ਜੋ ਕੁਛ ਉਹਨੇ ਆਪਣੀ ਭੀੜ ਤੋਂ ਇਨਸਾਈਟ ਕਰਕੇ ਉਹਨਾਂ ਨੂੰ ਭੜਕਾ ਕੇ ਕਰਵਾਇਆ, ਉਸ ਨੇ ਅਮਰੀਕਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆ ਦੇ ਵਿੱਚ ਤਾਂ ਬਟ ਆਫ ਜੋਕਸ ਜਾਂ ਰਿਡੀਕਿਊਲ ਹੋਇਆ ਹੀ ਹੈ। ਔਰ ਅੱਜ ਇੱਕ ਆਰਟੀਕਲ ਜਿਹੜਾ ਪੋਲੀਟੀਕੋ, ਜਿਹੜਾ ਵਾਸ਼ਿੰਗਟਨ DC 'ਚ ਕੈਪੀਟਲ ਹਿੱਲ ਦਾ ਬੜਾ ਰੈਪੂਟੇਬਲ ਪਬਲੀਕੇਸ਼ਨ ਹੈ, ਉਹਨੇ ਦਿੱਤਾ, ਉਹਨੂੰ ਵੀ ਮੈਂ ਡਿਸਕਸ ਕਰਾਂਗਾ ਕਿ ਈਵਨ ਇਸ ਭੀੜ ਦੇ ਵਿੱਚ ਕਿਵੇਂ ਸਾਬਕਾ ਅਮਰੀਕਨ ਫੌਜੀ ਵੀ ਨੇ, ਉਹਨਾਂ ਦੇ ਵਿੱਚ ਜਿਹੜੇ ਹੋਰ ਈਵਨ ਪੁਲਿਸ ਜਿਹੜੀਆਂ ਸੇਵਾਵਾਂ ਦੇ ਵੀ ਨੇ, ਔਰ ਕਈਆਂ ਨੇ ਅੰਦਰ ਜਾਣ ਲੱਗਿਆਂ ਆਪਣੇ ਬੈਚ ਵੀ ਡਿਸਪਲੇ ਕੀਤੇ। ਔਰ ਜਿਹੜੀ ਲੇਡੀ ਇੱਕ ਮਾਰੀ ਗਈ, ਹਾਲਾਂਕਿ ਕੁੱਲ 4 ਮੌਤਾਂ ਹੋਈਆਂ ਨੇ, 3 ਬਾਰੇ ਕਿਹਾ ਜਾਂਦਾ ਹੈ ਜੀ ਕੋਈ ਹਾਰਟ ਅਟੈਕ ਜਾਂ ਦੂਜਾ, ਪਰ ਇਹਦੇ ਨਾਲ ਰਿਲੇਟਡ ਹੀ ਨੇ। ਜਿਹੜੀ ਲੇਡੀ ਮਾਰੀ ਗਈ ਹੈ ਉਹ ਵੀ ਵੈਟਰਨ ਸੀ ਏਅਰ ਫੋਰਸ ਦੀ, 12-13 ਸਾਲ ਦੀ ਉਹਦੀ ਨੌਕਰੀ ਸੀ।
ਸੋ ਇਹ ਇੱਕ ਰੁਝਾਨ, ਇਹਨੂੰ ਜਿਹੜੇ ਲੋਕ ਇਹ ਦੇਖਦੇ ਨੇ ਕਿ ਵੀ ਇਹ ਗੱਲ ਕਿਸ ਡਾਇਰੈਕਸ਼ਨ 'ਚ ਜਾ ਰਹੀ ਹੈ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਬੰਦੇ ਨੇ ਅਮਰੀਕਨ ਸੁਸਾਇਟੀ ਨੂੰ ਫੁੱਲੀ ਡਿਵਾਈਡ ਕੀਤਾ। ਫਿਰ ਜਦੋਂ ਅਸੀਂ ਅਮਰੀਕਨ ਹਿਸਟਰੀ ਦੇ ਵਿੱਚ ਸਲੇਵਰੀ ਦੇ ਮੁੱਦੇ ਤੇ ਵਾਰ ਦੀ ਗੱਲ ਕਰਦੇ ਹਾਂ ਤੇ ਇੱਕ ਪਾਸੇ 11 ਸਟੇਟਾਂ ਸਾਊਥ ਦੀਆਂ ਉਹੀ ਜਿਨ੍ਹਾਂ ਦਾ ਸੀ ਕਿ ਸਲੇਵਰੀ ਰੱਖਣੀ ਹੈ। ਅਬਰਾਹਿਮ ਲਿੰਕਨ ਨੇ ਬੇਸ਼ੱਕ ਪ੍ਰੋਕਲੇਮੇਸ਼ਨ ਵੀ ਕੀਤੀ, ਉਸ ਦੇ ਉੱਤੇ ਸਿਵਲ ਵਾਰ ਹੋਈ, ਵਾਰ ਜਿੱਤ ਵੀ ਲਈ, ਪਰ ਇਵੈਂਚੁਅਲੀ ਜਿੱਦਣ ਜਿੱਤ ਤੋਂ ਬਾਅਦ ਜਿਹੜਾ ਪਿਟਸਬਰਗ ਦੇ ਵਿੱਚ ਉਹ ਫਾਈਨਲ ਸਰੈਂਡਰ ਹੁੰਦਾ ਹੈ ਜਾਂ ਉਹ ਫਾਈਨਲ ਬੈਟਲ ਬਣਦੀ ਹੈ, ਅਬਰਾਹਿਮ ਲਿੰਕਨ ਇੱਕ ਥੀਏਟਰ 'ਚ ਗਿਆ, ਇਹਨੂੰ ਸ਼ੂਟ ਡਾਊਨ ਕਰ ਦਿੱਤਾ ਜਾਂਦਾ। ਸੋ ਇਸ ਵੇਲੇ ਜਿਹੜਾ ਬੇਸ਼ੱਕ ਸਰਫੇਸ ਦੇ ਉੱਤੇ ਜਿਹੜੀ ਵਾਸ਼ਿੰਗਟਨ DC ਦੀ ਘਟਨਾ ਹੀ ਹੈ, ਲੇਕਿਨ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਇਹ ਇੱਕ ਬਿਲਕੁਲ ਵਾਇਲੈਂਟ, ਅਨਕੰਟਰੋਲੇਬਲ ਔਰ ਇੱਕ ਉਸ ਕਿਸਮ ਦੀ ਮੂਵਮੈਂਟ ਬਣ ਸਕਦੀ ਹੈ ਜਿਹੜੀ ਕਿ ਸੁਸਾਇਟੀ ਨੂੰ ਫਰਦਰ ਜਿਹੜੀ ਹੈ ਉਹ ਵਾਇਲੈਂਸ ਦੇ ਵਿੱਚ, ਹਿੰਸਾ ਦੇ ਵਿੱਚ ਧੱਕ ਸਕਦੀ ਹੈ। ਕਿਉਂਕਿ ਗੱਲ ਸਿਰਫ ਇਹ ਨਹੀਂ ਹੈ ਕਿ ਵੀ ਇਹਨਾਂ 2 ਹਫ਼ਤਿਆਂ ਦੇ ਵਿੱਚ ਕੀ ਹੋਏਗਾ, ਇਹ ਵੀ ਇੱਕ ਵੱਡਾ ਕੰਸਰਨ ਹੈ। ਈਵਨ ਬੇਸ਼ੱਕ ਲੋ ਕੀ ਹੋਏਗੀ ਸੈਰੇਮਨੀ ਜਿਹੜੀ 20 ਤਰੀਕ ਦੀ ਇਨੋਗ੍ਰੇਸ਼ਨ ਹੈ, ਲੇਕਿਨ ਕੁਛ ਵੀ ਜਿਹੜਾ ਉਹ ਐਕਸਪੈਕਟ ਕੀਤਾ ਜਾ ਸਕਦਾ ਹੈ। ਔਰ ਇਹ ਜਿਹੜੀ ਖਬਰ ਕਿ ਉਹਨਾਂ ਨੇ ਨੈਂਸੀ ਪਲੋਸੀ ਨੇ ਟੌਪ ਮਿਲਟਰੀ ਲੀਡਰ, ਮਿਲਟਰੀ ਚੀਫ ਨਾਲ ਗੱਲ ਕੀਤੀ, ਐਨਸ਼ੋਰਿੰਗ that unstable, quote unquote, कि भी ये दिमागी तौर पे unstable, unfit, unstable President Trump does not launch a nuclear attack in his final days in his office, कि ये ਜਾਂਦਾ ਜਾਂਦਾ ਕਿਤੇ ਜਿਹੜਾ ਉਹ ਨਿਊਕਲੀਅਰ ਨਾ, ਔਰ ਇਹ ਬਰੀਫ ਵੀ ਉਹਨਾਂ ਹੀ ਕੀਤੀ ਕਿ ਵੀ ਉਹਨਾਂ ਨੇ ਜਿਹੜਾ ਚੀਫ ਹੈ ਚੇਅਰਮੈਨ ਮਾਰਕ ਮਿਲੀ ਉਹਨੂੰ ਟੂ ਡਿਸਕਸ ਅਵੇਲੇਬਲ ਪ੍ਰੀਕਾਸ਼ਨਸ ਫॉर ਪ੍ਰੀਵੈਂਟਿੰਗ an unstable president from initiating military hostilities or accessing the launch codes and ordering a nuclear strike, ਕਿਉਂਕਿ ਇਹ ਜਿਹੜੇ ਨੇ ਕਿ ਵੀ ਉਹਦੀ ਪਹੁੰਚ ਨਾ ਹੋਏ, ਜਿਹੜਾ ਕੋਡ ਹੈ ਨਿਊਕਲੀਅਰ ਦਾ, ਔਰ ਕੋਈ ਨਿਊਕਲੀਅਰ ਸਟ੍ਰਾਈਕ ਨਾ ਕਰੇ, ਔਰ ਕੋਈ ਹੋਰ ਫੌਜੀ ਇਸ ਕਿਸਮ ਦਾ ਕਿਸੇ ਨਾਲ ਪੰਗਾ ਨਾ ਲਏ, ਹੌਸਟਿਲਿਟੀ ਨਾ ਪੈਦਾ ਕਰੇ। ਔਰ ਇਹ ਜਿਹੜਾ ਨਾਲ ਦੀ ਨਾਲ ਆਪਣੇ ਕੋਲੀਗਸ ਨੂੰ, ਡੈਮੋਕ੍ਰੈਟਸ ਨੂੰ ਪੈਲੋਸੀ ਨੇ ਚਿੱਠੀ ਵੀ ਲਿਖੀ ਹੈ, ਉਹਨੇ ਕਿਹਾ ਕਿ ਵੀ ਉਹ ਤਿਆਰ ਹੈ ਬਿਲਕੁਲ ਇੰਪੀਚਮੈਂਟ ਪ੍ਰੋਸੀਡਿੰਗਸ ਦੇ ਲਈ ਅਗੇਂਸਟ ਮਿਸਟਰ ਟਰੰਪ। ਜੇ ਉਹ ਆਪ ਰਿਜ਼ਾਈਨ ਨਹੀਂ ਕਰਦਾ ਜਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਜਿਹੜਾ ਹੈ ਉਹ ਉਸ ਪ੍ਰੋਸੈਸ ਨੂੰ ਸ਼ੁਰੂ ਨਹੀਂ ਕਰਦਾ ਜਿਹਦੇ ਥੱਲੇ ਅਮੈਂਡਮੈਂਟ 25 ਦੇ ਥੱਲੇ ਕੈਬਨਿਟ ਉਹਨੂੰ ਰਿਮੂਵ ਕਰ ਸਕਦੀ ਹੈ। ਹਾਲਾਂ ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਵੀ ਜੇ ਹਾਊਸ ਇੰਪੀਚ ਵੀ ਕਰਦਾ, ਆਲਰੇਡੀ ਇੰਪੀਚ ਕੀਤਾ ਹੋਇਆ, ਸੈਨੇਟ 'ਚ ਉਹਦੀ ਪੋਸੀਬਿਲਿਟੀ ਨਹੀਂ ਹੈ। ਔਰ ਇਸ ਗੱਲ ਦੀਆਂ ਵੀ ਕੋਈ ਬਹੁਤੀਆਂ ਸੰਭਾਵਨਾਵਾਂ ਨਹੀਂ ਨੇ ਕਿ ਜਿਹੜਾ ਮਾਈਕ ਪੈਂਸ ਜਾਂ ਉਹਦੀ ਕੈਬਨਿਟ ਜਿਹੜੀ ਹੈ ਉਹ ਉਹਨੂੰ ਅਮੈਂਡਮੈਂਟ 25 ਦੇ ਥੱਲੇ ਰਿਮੂਵ ਕਰੇਗੀ। ਬਾਕੀ ਸਟਿਲ ਕੀਪਿੰਗ ਦਾ ਫਿੰਗਰਸ ਕ੍ਰਾਸਡ। ਹਾਲਾਂ ਜਦੋਂ ਇਹ ਅੱਜ ਟਰੰਪ ਨੇ ਕਿਹਾ ਕਿ ਜੀ ਉਹ ਉਹਦੇ 'ਚ ਇਨੋਗ੍ਰੇਸ਼ਨ ਸੈਰੇਮਨੀ 'ਚ ਸ਼ਾਮਲ ਨਹੀਂ ਹੋਏਗਾ, ਤੇ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਬਾਈਡਨ ਨੇ ਕਿਹਾ ਕਿ ਵੀ ਇਹ ਬਹੁਤ ਚੰਗੀ ਗੱਲ ਹੈ, ਅਸੀਂ ਤਾਂ ਇਹ ਚਾਹੁੰਦੇ ਹੀ ਨਹੀਂ ਹੈ ਕਿ ਉਹ ਆਏ। ਔਰ ਇਹ ਜਿਹੜਾ ਇਸ ਨੇ ਸਾਨੂੰ ਸਗੋਂ ਜੋ ਬਾਈਡਨ ਸੇਜ਼ ਡੋਨਲਡ ਟਰੰਪਸ ਡਿਸੀਜਨ ਟੂ ਸਕਿਪ ਇਨੋਗ੍ਰੇਸ਼ਨ ਏ ਗੁੱਡ ਥਿੰਗ। ਉਹਨੇ ਕਿਹਾ ਜੀ ਇਹ ਜੇ ਕੋਈ ਚੰਗੀ ਚੀਜ਼ ਵਾਪਰੀ ਹੈ, ਇਟ ਇਜ਼ ਅ ਗੁੱਡ ਥਿੰਗ ਹਿਮ ਨਾਟ ਸ਼ੋਇੰਗ ਅਪ, ਕਿ ਨਾ ਆਏ ਉਹ ਜ਼ਿਆਦਾ ਬਿਹਤਰ ਹੈ। ਕਾਲਿੰਗ ਦਾ ਪ੍ਰੈਜ਼ੀਡੈਂਟ ਐਂਡ ਐम्बैरेसमेंट ਟੂ ਦਾ ਨੇਸ਼ਨ, ਕਿ ਇਹ ਤਾਂ ਮੁਲਕ ਦੇ ਲਈ ਇੱਕ ਸ਼ਰਮ ਦਾ ਵਾਇਸ ਬਣਿਆ ਐਂਡ ਅਨਵਰਦੀ ਆਫ ਦਾ ਆਫਿਸ। ਇਹ ਜਿੱਥੇ ਬੈਠਿਆ ਉੱਥੇ ਬਹਿਣ ਦਾ ਹੱਕਦਾਰ ਹੀ ਨਹੀਂ ਸੀ। ਟ੍ਰੈਡੀਸ਼ਨਲੀ ਦਾ ਇਨਕਮਿੰਗ ਐਂਡ ਆਊਟਗੋਇੰਗ ਪ੍ਰੈਜ਼ੀਡੈਂਟਸ ਰਾਈਟ ਟੂ ਦਾ US ਕੈਪੀਟਲ ਟੁਗੈਦਰ ਔਨ ਇਨੋਗ੍ਰੇਸ਼ਨ ਡੇ ਫॉर ਦਾ ਸੈਰੇਮਨੀ a visible manifestation of the smooth change of leadership। ਆਮ ਤੌਰ ਤੇ ਹੁੰਦਾ ਹੈ ਕਿ ਦੋਨੋਂ ਹੀ ਪ੍ਰੈਜ਼ੀਡੈਂਟ ਇਕੱਠੇ ਜਾਂਦੇ ਨੇ। ਔਰ ਮੈਂ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਪਹਿਲੀ ਵਾਰ ਬਣਿਆ, ਉਹਦੇ ਨਾਲ ਹਿਲਰੀ ਸੀ, ਔਰ ਉਹ ਮੈਂ ਵਾਸ਼ਿੰਗਟਨ 'ਚ ਦੇਖਿਆ, ਗ੍ਰੇਸਫੁਲ, ਤੁਹਾਨੂੰ ਫਖਰ ਮਹਿਸੂਸ ਹੁੰਦਾ ਸੀ ਕਿ ਵੀ ਇਹ ਹੈ ਸਿਸਟਮ ਜਿੱਥੇ ਪੀਸਫੁਲ ਟ੍ਰਾਂਜੀਸ਼ਨ ਹੈ, ਇੱਕ ਆ ਰਿਹਾ ਇੱਕ ਜਾ ਰਿਹਾ। ਪਰ ਇਸ ਸਾਰੇ ਬੇਸ਼ੱਕ ਟਰੰਪ ਨੇ ਕਿਹਾ ਉਹ ਨਹੀਂ ਹੋਏਗਾ, ਲੇਕਿਨ ਇਸ ਵੇਲੇ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ 4 ਪ੍ਰੈਜ਼ੀਡੈਂਟ ਅਮਰੀਕਾ ਦੇ ਜਿਉਂਦੇ ਨੇ, ਜਿਨ੍ਹਾਂ 'ਚ ਸਭ ਤੋਂ ਵੱਡੀ ਉਮਰ ਦਾ ਜਿਮੀ ਕਾਰਟਰ ਹੈ, 96 ਸਾਲ ਉਹਦੀ ਉਮਰ ਹੈ। ਉਹ ਬੇਸ਼ੱਕ ਆਪਣੇ ਸਿਹਤ ਕਾਰਨਾਂ ਕਰਕੇ ਸ਼ਾਮਲ ਨਹੀਂ ਹੋਏਗਾ, ਪਰ ਆਲਰੇਡੀ ਉਹਨੇ ਆਪਣੀਆਂ ਬੈਸਟ ਵਿਸ਼ੇਸ ਭੇਜੀਆਂ। ਦੂਸਰੇ ਤਿੰਨੋਂ ਹੀ ਪ੍ਰੈਜ਼ੀਡੈਂਟ, ਬੁਸ਼ ਵੀ ਔਰ ਓਬਾਮਾ ਵੀ ਔਰ ਉਸ ਦੇ ਨਾਲ ਕਲਿੰਟਨ ਵੀ, ਉਹ ਸ਼ਾਮਲ ਹੋਣਗੇ ਆਪਣੇ ਵਾਈਫਸ ਦੇ ਨਾਲ, ਫਸਟ ਲੇਡੀਜ਼ ਜਿਹੜੀਆਂ ਰਹੀਆਂ ਨੇ। ਸੋ ਇਹ ਇੱਕ ਇਸ ਹਵਾਲੇ ਦੇ ਨਾਲ ਹੈ। ਹਾਲਾਂ
ਜਿਵੇਂ ਅਸੀਂ ਕਿਹਾ ਵੀ ਸਬਜੈਕਟ ਟੂ ਰਿਡੀਕਿਊਲ ਤਾਂ ਹੈ ਹੀ ਹੈ। ਜੀ ਚੀਨ ਨੇ ਵੀ ਆਪਣੀ ਹੁਣ ਜਿਹਨੂੰ ਕਹਿੰਦੇ ਨੇ ਗੁਬਗੁਬਾੜ ਕੱਢਣਾ। ਚਾਈਨਾ ਸਟੇਟ ਮੀਡੀਆ ਸੇਜ਼ US ਕੈਪੀਟਲ ਸਟਾਰਮ ਰਿਫਲੈਕਟਸ ਲੀਡਰਸ਼ਿਪ ਫੇਲਿਅਰਸ। ਉਹ ਕਹਿ ਰਹੇ ਦੇਖ ਲਓ ਜੀ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਵੀ ਡੀਪ ਡਿਵਾਈਡ ਰਨਿੰਗ ਥਰੂ ਅਮਰੀਕਨ ਸੋਸਾਇਟੀ, ਔਰ ਇਹੀ ਉਹਨਾਂ ਦੇ ਜਿਹੜੇ ਗਲੋਬਲ ਟਾਈਮਜ਼ ਔਰ ਦੂਸਰਿਆਂ ਦੇ ਐਡੀਟੋਰੀਅਲ ਵੀ ਨੇ। ਹਾਲਾਂਕਿ ਨੈਂਸੀ ਪੈਲੋਸੀ ਨੇ ਈਵਨ ਇੱਕ ਸਟੈਪ ਅੱਗੇ ਜਾ ਕੇ ਵੀ ਇਹ ਗੱਲ ਕਹੀ ਕਿ ਇਟ ਇਜ਼ ਐਨ ਆਰਮਡ ਇਨਸਰੈਕਸ਼ਨ ਅਗੇਂਸਟ ਅਮਰੀਕਾ, ਆਰਮਡ ਇਨਸਰੈਕਸ਼ਨ। ਔਰ ਇਹੀ ਕਾਰਨ ਹੈ ਕਿ 100 ਦੇ ਕਰੀਬ ਜਿਹੜੇ ਪ੍ਰੋਟੈਸਟਰ ਫੜੇ ਹੋਏ ਨੇ। ਇਹ ਮੰਗ ਹੋ ਰਹੀ ਹੈ ਕਿ ਉਹਨਾਂ ਦੇ ਉੱਤੇ ਟ੍ਰੀਜ਼ਨ ਜਾਂ ਟ੍ਰੀਜ਼ਨ ਜਿਹਨੂੰ ਕਹਿੰਦੇ ਨੇ ਗੱਦਾਰੀ, ਦੇਸ਼ ਦੇ ਖਿਲਾਫ ਲੜਾਈ, ਇਸ ਦੇ ਉੱਤੇ ਜਿਹੜਾ ਮੁਕੱਦਮਾ ਚਲਾਇਆ ਜਾਏ, ਜਿਹੜਾ ਅਮਰੀਕਾ 'ਚ ਇਹ ਵੀ ਗੱਲ ਬੜੀ ਯੂਨੀਕ ਹੋਏਗੀ, ਅਜੇ ਤੱਕ ਕਿਵੇਂ ਹੋਇਆ ਨਹੀਂ ਹੈ। ਗਲੋਬਲ ਟਾਈਮਜ਼ ਨੇ ਇਹਦੇ 'ਤੇ ਕਿਹਾ ਕਿ ਵੀ ਇਸ ਸਾਰੇ 'ਚੋਂ ਇਹ ਦੱਸਦਾ ਹੈ ਵੀ ਕਿਵੇਂ ਅਮਰੀਕਾ ਦਾ ਪੋਲੀਟੀਕਲ ਸਿਸਟਮ, ਉਹਦਾ ਇੰਟਰਨਲ ਕਲੈਪਸ ਹੋਇਆ। ਅਨਪ੍ਰੈਸੀਡੈਂਟਡ ਮੌਬ ਇਨ ਦਾ ਕੈਪੀਟਲ, a symbol of US system, is the result of US society's severe division and the country's failure to control such division. और उन्होंने क्या है, as time goes by and with abuses of resources by generations of politicians, the US political system has degraded। ਇਹ ਗਲੋਬਲ ਟਾਈਮਜ਼ ਕਹਿ ਰਿਹਾ। ਠੀਕ ਹੈ ਭਾਈ, ਉਹਨਾਂ ਦਾ ਵੀ ਦਿਨ ਹੈ। ਨਾਲ ਹੀ ਉਹਨਾਂ ਨੇ ਕਿਹਾ ਵੀ ਜਦੋਂ ਹਾਂਗਕਾਂਗ 'ਚ ਪ੍ਰੋਟੈਸਟ ਹੋ ਰਹੇ ਸੀ ਉਦੋਂ ਤਾਂ ਕਹਿ ਰਹੇ ਸੀ ਕਿ ਬਿਊਟੀਫੁਲ ਸਾਈਟ, ਬਿਊਟੀਫੁਲ ਮੌਬ। ਉਹਨਾਂ ਨੇ ਕਿਹਾ ਲੈ ਲਓ ਹੁਣ ਤੁਸੀਂ ਆਪਣਾ ਬਿਊਟੀਫੁਲ। ਔਰ ਹੁਣ ਆਪਣੇ ਭਾਰਤ ਦੀ ਗੱਲ ਕਰੀਏ, ਜਿਹੜੀ ਹੈ ਹੀ ਮੋਬੋਕਰੇਸੀ ਔਰ ਗੁੰਡਾਕਰੇਸੀ। ਔਰ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਅਨੁਰਾਗ ਸ਼੍ਰੀਵਾਸਤਵਾ ਕਹਿ ਰਿਹਾ, ਹੈਂਡਓਵਰ ਆਫ ਪਾਵਰ ਟੂ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਪੀਸਫੁਲ ਸੇਜ਼ ਇੰਡੀਆ। ਤੁਸੀਂ ਜਿੰਨੀ ਕੁ ਪੀਸ ਬਣਾਈ ਹੋਈ ਹੈ, ਔਰ ਉਹਦੇ 'ਤੇ ਅੱਜ ਜਿਵੇਂ ਬਹੁਤ ਸਾਰਿਆਂ ਨੇ ਕਿਹਾ, ਕਿਉਂਕਿ ਮੋਦੀ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਵੀ ਇਹ ਜਿਹੜਾ ਮੈਨੂੰ ਬਹੁਤ ਦੁੱਖ ਹੈ, ਆਈ ਐਮ ਹਰਟ ਬਾਈ ਦਾ ਇੰਸੀਡੈਂਟ ਆਫ ਰਾਈਟਿੰਗ ਐਂਡ ਵਾਇਲੈਂਸ ਇਨ ਵਾਸ਼ਿੰਗਟਨ DC। ਔਰ ਕਿਸੇ ਟੌਪ ਲੀਡਰ ਨੇ, ਆਪੋਜੀਸ਼ਨ ਦੇ ਨੇ ਕਿਹਾ ਵੀ ਸਾਹਮਣੇ 60 ਕਿਸਾਨ ਮਰ ਗਏ ਨੇ, ਲੱਖਾਂ ਬੈਠੇ ਨੇ ਇੰਨੀ ਠੰਡ ਦੇ ਵਿੱਚ, ਉਹ ਤੈਨੂੰ ਨਜ਼ਰ ਨਹੀਂ ਆਏ ਜਾਂ ਤੈਨੂੰ ਸ਼ਰਮ ਨਹੀਂ ਆਉਂਦੀ। ਔਰ ਇਹ ਇਹਨਾਂ ਦਾ ਹਾਲ ਦੇਖੋ, ਜਿਹੜੀ ਖੁਦ ਮੋਬੋਕਰੇਸੀ ਹੈ ਉਹ ਇਹ ਕਹਿ ਰਿਹਾ ਕਿ ਜੀ ਇਹ ਬੜਾ ਪੀਸਫੁਲ ਹੋਏ, ਸਾਡੀ ਇਹੀ ਕਾਮਨਾ ਹੈ। The democratic process cannot be allowed to be subverted through unlawful protests। ਮੋਦੀ ਨੇ ਕਿਹਾ, ਉਹਨੇ ਕਿਹਾ ਵੀ ਤੁਸੀਂ ਜੋ ਹਾਲ ਅਸੈਂਬਲੀਆਂ ਜਿਵੇਂ ਰਿਗ ਕੀਤੀਆਂ ਨੇ, EVM ਮਸ਼ੀਨਾਂ ਤੁਹਾਡੀਆਂ ਰਿਗ ਕਰਨ ਲਈ ਨੇ, ਗੁੰਡਾਗਰਦੀ ਨਾਲ ਤੁਸੀਂ ਮੱਧ ਪ੍ਰਦੇਸ਼ ਦੀ ਸਰਕਾਰ ਜਿਵੇਂ ਬਦਲੀ ਹੈ, ਕਿਵੇਂ ਰਾਜਸਥਾਨ 'ਚ ਆਲਮੋਸਟ ਬਦਲਣ ਦੇ ਨੇੜੇ ਪਹੁੰਚ ਗਏ। ਉਹਨਾਂ ਨਾਰਥ ਈਸਟ ਦੇ ਵਿੱਚ ਸਾਰੀ ਦੀ ਸਾਰੀ ਆਪੋਜੀਸ਼ਨ ਤੁਸੀਂ ਆਪਣੇ, ਇਹ ਤੁਸੀਂ ਡੈਮੋਕ੍ਰੇਸੀ ਫੋਲੋ ਕਰ ਰਹੇ ਹੋ। ਪਰ ਹੁਣ ਇਹਦੇ ਤਾਂ ਹੀ ਉਹ ਹੈ ਕਿ ਵੀ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। ਲੇਕਿਨ ਜਿਹੜੀ ਸਭ ਤੋਂ ਵਰਿੰਗ ਗੱਲ ਹੈ ਇਸ ਸਾਰੇ 'ਚੋਂ, ਹਾਲਾਂ ਅਟੈਕ ਵੀ ਵਰਿੰਗ ਹੈ, ਜਿਹੜਾ ਟਰੰਪ ਦਾ ਬਿਹੇਵੀਅਰ ਹੈ ਉਹ ਵੀ ਇੱਕ ਸਿੱਖ ਬੰਦੇ ਵਾਲਾ ਹੈ। ਪਰ ਜਿਵੇਂ ਮੈਂ ਪੋਲੀਟਿਕੋ ਦਾ ਜ਼ਿਕਰ ਕੀਤਾ, ਔਰ ਉਹਦੇ 'ਚ ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਅੱਜ ਕਿਹਾ, ਜਸਟਿਸ ਡਿਪਾਰਟਮੈਂਟ ਵਾਰਨਸ ਆਫ ਨੈਸ਼ਨਲ ਸਿਕਿਉਰਿਟੀ ਫਾਲ ਆਊਟ ਫਰੋਮ ਕੈਪੀਟਲ ਹਿਲ ਇਨਸਰੈਕਸ਼ਨ। ਹੁਣ ਇਹ ਲਫ਼ਜ਼ ਸਾਰੇ ਹੀ ਕੋਈ ਉਹਨੂੰ ਪ੍ਰੋਟੈਸਟ ਜਾਂ ਰਾਈਟਿੰਗ ਵੀ ਨਹੀਂ ਕਹਿ ਰਹੇ, ਇਨਸਰੈਕਸ਼ਨ ਹੈ। ਔਰ ਜਿਹਨੂੰ ਈਵਨ ਪੈਲੋਸੀ ਨੇ, ਨੈਂਸੀ ਪੈਲੋਸੀ ਨੇ ਆਰਮਡ ਇਨਸਰੈਕਸ਼ਨ ਕਿਹਾ। ਔਰ ਇਹਦੇ ਵਿੱਚ ਇਹ ਜਿਹੜਾ ਪੋਲੀਟਿਕੋ ਦਾ ਇਸ 'ਚ ਹੈ ਕਿ ਵੀ ਜਿਹੜਾ ਇਸ ਸਾਰੇ ਨੇ, ਜਿਵੇਂ ਬਿਲਡਿੰਗ ਸਟਾਰਮ ਹੋਈ, ਜਸਟਿਸ ਡਿਪਾਰਟਮੈਂਟ ਨੇ ਆਪਣੀ ਬਰੀਫਿੰਗ ਦੇ ਵਿੱਚ ਇਹ ਕਿਹਾ ਕਿ it will take several days to flesh out exactly what happened, what was stolen, what was not, noting that electronic items were stolen from senators' offices, documents and materials were stolen, and we have to identify what was done to mitigate that। ਕਿ ਵੀ ਬਹੁਤ ਇਹ ਨਹੀਂ ਹੈ ਕਿ ਤੋੜਤਾ ਉਹਨਾਂ ਨੇ ਜਾਂ ਕੋਈ ਨੈਂਸੀ ਪੈਲੋਸੀ ਦੀ ਕੁਰਸੀ ਤੇ ਬਹਿ ਗਿਆ। ਉਹਨਾਂ ਨੇ ਦੇਖਿਆ ਕਿ ਇੰਪੋਰਟੈਂਟ ਫਾਈਲਸ ਗਾਇਬ ਨੇ, ਔਰ ਅੰਦਰ ਉਹਨਾਂ ਨੇ ਹੋਰ ਕੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਵਿਦਨ ਹੈ ਉਹ ਕੀ ਗਾਇਬ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ 2000 ਦੀ ਗਿਣਤੀ ਦੇ ਵਿੱਚ ਕੈਪੀਟਲ ਹਿਲ ਦੀ ਆਪਣੀ ਪੁਲਿਸ ਹੈ। ਔਰ ਜਦੋਂ ਆਲਰੇਡੀ ਇਹ ਲੱਗ ਰਿਹਾ ਸੀ ਕਿ ਵੀ ਇਕੱਠ ਹੋਣ ਤੋਂ ਪਹਿਲਾਂ ਕਈ ਦਿਨਾਂ ਤੋਂ ਕੀ ਹੈ, ਉਹਨਾਂ ਨੇ ਈਵਨ ਆਪਣੀਆਂ ਜਿਹੜੀਆਂ ਯੂਨੀਫਾਰਮਸ ਨੇ ਉਹ ਵੀ ਨਾਰਮਲ ਪਾਈਆਂ ਹੋਈਆਂ ਸੀ। ਜਿਹੜਾ ਰਾਇਟ ਗੇਅਰ ਹੁੰਦਾ ਹੈ ਕਿ ਜਦੋਂ ਤੁਸੀਂ ਕਿਤੇ ਦੰਗੇ ਹੋਣ ਦੀ ਸੰਭਾਵਨਾ ਹੋਏ ਤਾਂ ਤੁਹਾਡਾ ਹੈਲਮਟ ਤੋਂ ਲੈ ਕੇ ਥੱਲੇ ਤੱਕ ਤੁਸੀਂ ਉਹ ਇੱਕ ਡਿਫਰੈਂਟ ਹੁੰਦਾ ਪਹਿਰਾਵਾ, ਤਾਂ ਕਿ ਤੁਹਾਡੇ ਤੇ ਉਹ ਤਾਂ ਇਵੇਂ ਖੜੇ ਸੀ ਉੱਥੇ, ਔਰ ਈਵਨ ਪ੍ਰੋਟੈਸਟਰਸ ਨਾਲ ਸੈਲਫੀਆਂ ਲੈ ਰਹੇ ਸੀ, ਜੋਕ ਕਰ ਰਹੇ ਸੀ। ਸੋ ਇਹਦੇ 'ਚ ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਵੱਡੀ ਗਿਣਤੀ ਦੇ ਵਿੱਚ
ਜਿਹੜੀ ਇਸ ਕਿਸਮ ਦੀ ਅੰਦਰੂਨੀ ਜਿਹਨੂੰ ਤੁਸੀਂ ਕਹੋ ਵੀ ਸੈਬੋਟਾਜ ਜਸਟਿਸ ਡਿਪਾਰਟਮੈਂਟ ਉਸ ਪਾਸੇ ਵਾਲੀ ਇਸ਼ਾਰਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵੀ ਵੀ ਹੈਵ ਟੂ ਡੂ ਅ ਫੁੱਲ ਰਿਵਿਊ of what was taken or copied or even left behind in terms of bugs and listening devices ਕਿ ਕਿਉਂਕਿ 4 ਘੰਟੇ ਦੇ ਲਗਭਗ ਉਹ ਅੰਦਰ ਰਹੇ ਨੇ ਵੀ ਕੀ ਡਾਕੂਮੈਂਟ ਲੈ ਗਏ ਔਰ ਕਿੱਥੇ ਉਹਨਾਂ ਨੇ ਉਹਨੂੰ ਡੀਬਗ ਕਰਨਗੇ ਹੁਣ ਕਿ ਅੰਦਰ ਛੱਡ ਗਏ ਜਿਹੜੀ ਕਿ ਕਿਤੇ ਨਾ ਕਿਤੇ ਰਿਕਾਰਡਿੰਗ ਹੋਏ ਜਿਵੇਂ ਮਤਲਬ ਇਹ ਬਗਸ ਦਾ ਛੱਡਣਾ ਹੁੰਦਾ ਹੈ ਸਾਰਾ। ਔਰ ਇਹਦੇ 'ਚ ਜਿਹੜਾ ਖਾਸ ਤੌਰ ਤੇ ਪਰਸਨਲ ਆਇਡੈਂਟੀਫਾਈਂਗ ਇਨਫੋਰਮੇਸ਼ਨ ਲੈਜਿਸਲੇਟਿਵ ਸਟ੍ਰੈਟਜੀ और सेंसिटिव लॉजिस्टिकल डिटेल्स अजे तक ये नहीं पता है भी की गायब होया है। और उन्हें कहा भी इफ़ दिस वर एन ऑर्गेनाइज्ड फुली इंटेंट टेररिस्ट ग्रुप एंड देयर वर सर्टनली टेररिस्ट एक्टिविटी यस्टरडे आई मीन अल कायदा स्टाइल दे कुड हैव किल्ड ए लॉट ऑफ रिप्रेजेंटेटिव एंड गॉड नोज वट एल्स। उन्होंने कहा भी ये इमेजिन करो कि जिवें इन्हां दा लैप्स होया सारा सिक्योरिटी का कि ये कोई अल कायदा वर्गा ग्रुप हुंदा ਉਹ ਤਾਂ ਜਿੰਨੇ ਮਰਜ਼ੀ ਅੰਦਰ ਮਾਰ ਦਿੰਦੇ ਹੌਸਟੇਜ। ਔਰ ਮੇਰਾ ਵੀ ਜਿਹੜਾ ਪਹਿਲਾ ਫੀਅਰ ਸੀ ਜਦੋਂ ਇਹ ਹੋਇਆ ਮੈਂ ਕਿਹਾ ਇਹਨਾਂ ਨੇ ਅੰਦਰ ਹੌਸਟੇਜ ਲੈ ਲੈਣੇ ਨੇ, ਪਰ ਇੰਟੈਂਟ ਤੋਂ ਇਹ ਲੱਗਦਾ ਹੈ ਕਿ ਉਹਨਾਂ ਨੇ ਅੰਦਰ ਬ੍ਰੀਚ ਤਾਂ ਕੀਤੀ ਸਿਕਿਉਰਿਟੀ, ਫਾਈਲਾਂ ਵੀ ਚੁੱਕੀਆਂ ਹੋਣਗੀਆਂ ਜਾਂ ਦੂਜਾ, ਲੇਕਿਨ ਹੋਰ ਕੀ ਕੀਤਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਜੇ ਜਸਟਿਸ ਡਿਪਾਰਟਮੈਂਟ ਇਹਨੂੰ ਕਹਿ ਰਿਹਾ ਹੈ ਇਹਨੂੰ ਇਨਸਰੈਕਸ਼ਨ ਦੇ ਥੱਲੇ ਔਰ ਇਸ ਲੈਵਲ ਦੇ ਉੱਤੇ ਕਿਤੇ ਫਿਰ ਅਸੀਂ ਇਹ ਦੇਖ ਸਕਦੇ ਹਾਂ ਵੀ ਉਹਨਾਂ ਨੇ ਵੀ ਕਿਹਾ ਕਿ ਕੈਪੀਟਲ ਪੁਲਿਸ ਆਫੀਸਰਸ 2000 ਪਰਸਨ ਪੁਲਿਸ ਫੋਰ ਉਹ ਕਿੱਥੇ ਗਏ ਔਰ ਇਹ ਸਾਰਾ ਪਾਰਟ ਕਿਉਂ ਰਿਹਾ। ਲੇਕਿਨ ਜਿਹੜਾ ਇਸ ਸਾਰੇ ਕਿਉਂਕਿ ਲੰਬਾ ਆਰਟੀਕਲ ਹੈ ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਇਸ ਸਾਰੇ ਚੋਂ ਜਿਹੜੀ ਗੱਲ ਫਿਕਰ ਵਾਲੀ ਉਹਨਾਂ ਦੇ ਲਈ ਇਸ ਵੇਲੇ ਨਜ਼ਰ ਆ ਰਹੀ ਹੈ ਕਿ ਇਹ the fact is that it is explicitly because they were white dudes with the support of the president that law enforcement basically did nothing। ਇਹ ਇੱਕ ਸਟਾਫਰ ਨੇ ਕਿਹਾ ਕਿ ਭਾਈ ਕਿਉਂਕਿ ਇਹ ਤਾਂ ਕੱਲ ਵੀ ਸੀ ਉਹਨਾਂ ਦੇ ਈਵਨ ਮੇਨ ਕਾਂਗਰਸਮੈਨਾਂ ਦਾ ਕਹਿਣਾ ਸੀ ਕਿ ਜੇ ਹੀ ਬਲੈਕ ਲਾਈਵਜ਼ ਮੈਟਰ 'ਚ ਤੁਸੀਂ ਕੀ ਕੀਤਾ। ਹੁਣ ਗੋਰੇ ਸੀ ਪ੍ਰੋਟੈਸਟ ਵਾਲੇ ਵੀ ਪੁਲਿਸ ਵਾਲੇ ਵੀ, ਤੁਸੀਂ ਕਿਹਾ ਜੀ ਕੋਈ ਨਹੀਂ, ਪਰ ਜਿਹੜੀ ਇੱਕ ਮੈਟਰੋ ਦੇ ਡੀਸੀ ਪੁਲਿਸ ਆਫੀਸਰ ਨੇ ਕਿਹਾ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਕਿ ਜਿਹੜੇ ਆਫ ਡਿਊਟੀ ਪੁਲਿਸ ਆਫੀਸਰ ਸੀ ਐਂਡ ਮੈਂਬਰ ਆਫ ਮਿਲਟਰੀ ਹੂ ਵਰ ਅਮੰਗ ਦਾ ਰਾਈਟਰਸ, ਕੁਛ ਜਿਹਨਾਂ ਦੀ ਡਿਊਟੀ ਖਤਮ ਉਹ ਵੀ ਪੁਲਿਸ ਅਫਸਰ ਵੀ ਨੇ ਹਮਲਾ ਕਰਨ ਵਾਲਿਆਂ 'ਚ ਔਰ ਫੌਜੀ ਵੀ ਨੇ, ਹੂ ਵਰ ਅਮੰਗ ਦਾ ਰਾਈਟਰਸ ਫਲੈਸ਼ ਦੇਅਰ ਬੈਜਿਸ ਐਂਡ ID ਕਾਰਡਸ ਐਜ਼ ਦੇ ਅਟੈਂਪਟਡ ਟੂ ਓਵਰਰਨ ਦਾ ਬਿਲਡਿੰਗ। ਕਿ ਜਦੋਂ ਅੰਦਰ ਨੂੰ ਜਾ ਰਹੇ ਸੀ ਉਹਨਾਂ ਨੇ ਆਪਣੇ ਬੈਜ ਕਿ ਮੈਂ ਵੀ ਪੁਲਿਸ ਵਾਲਾ ਜਾਂ ਫੌਜੀ ਹਾਂ, ਫਿਰ ਜਿਵੇਂ ਹੁੰਦਾ ਉਹ ਰੋਡਵੇਜ਼ ਦੀ ਬੱਸ 'ਤੇ ਚੜ੍ਹ ਜਾਏ ਕੋਈ ਬੰਦਾ ਤਾਂ ਉਹ ਇੱਕ ਖਾਕੀ ਜਿਹਾ ਝੋਲਾ ਨਾਲ ਰੱਖਦੇ ਸੀ ਤਾਂ ਉਹਨੂੰ ਕਹਿਣਾ ਮਹਿਕਮਾ ਮਤਲਬ ਇਹ ਹੈ ਕਿ ਵੀ ਉਹ ਟਿਕਟ ਨਹੀਂ ਮੈਂ ਦੇਣੀ ਮਹਿਕਮਾ। ਸੋ ਉਹਨਾਂ ਨੇ ਆਪਣੇ ਬੈਜ ਦਿਖਾ ਕੇ ਜਿਹੜੇ ਉਹਨਾਂ ਨੇ ਅਟੈਕ ਕੀਤਾ ਔਰ ਉਹਦੇ 'ਚ ਉਹਨੇ ਕਿਹਾ if these people can storm the Capitol building with no regard to punishment, you have to wonder how much they abuse their powers when they put on their uniforms। ਉਹਨੇ ਆਫਿਸਰ ਨੇ ਕਿਹਾ ਕਿ ਵੀ ਜੇ ਇਹਦੇ ਬਾਵਜੂਦ ਕਿ ਫੁੱਲ ਕੈਮਰੇ ਦੁਨੀਆ ਦੇਖ ਰਹੀ ਹੈ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਉਹਨਾਂ ਨੂੰ ਕੀ ਹੋਏਗਾ, ਤੇ ਜਦੋਂ ਸੱਚਮੁੱਚ ਇਹ ਯੂਨੀਫਾਰਮ 'ਚ ਹੁੰਦੇ ਨੇ ਤੇ ਇਹ ਕੀ ਕਰਦੇ ਹੋਣਗੇ। I agree they would take over the Capitol in minutes, said another Democratic lawmaker when asked whether on an average day with even looser security and even more organized and militarized terrorist group might be able to breach the building virtually, every member is asking how this could happen। उन्होंने कहा जी ये तो मतलब ये होया है कि कोई भी ਜਿਹੜਾ ਗਰੁੱਪ ਆਂਦਾ ਹੈ ਆ ਕੇ ਤੁਸੀਂ ਅੰਦਰ ਵੜ ਕੇ ਜਾਓ ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਦਿਓ। ਅੱਛਾ, ਲੇਕਿਨ ਇਸ ਸਾਰੇ ਦੇ ਲਈ ਜੇ ਕੋਈ ਜ਼ਿੰਮੇਵਾਰ ਹੈ ਤੇ ਇੱਕੋ ਇੱਕ ਬੰਦਾ ਹੈ ਬਿਲਕੁਲ ਔਰ ਉਹ ਟਰੰਪ ਹੈ। ਪਰ ਇਸ ਗੱਲ ਦਾ ਧਿਆਨ ਹੈ ਜਿਵੇਂ ਜੇ ਭਾਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਕਿਹਾ ਜਾਏਗਾ ਕਿ ਇੱਕੋ ਇੱਕ ਬੰਦਾ ਮੋਦੀ ਹੈ, ਲੇਕਿਨ ਮੋਦੀ ਨੂੰ ਬਣਾਉਣ ਦੇ ਪਿੱਛੇ ਕਿੰਨੇ ਸਾਲਾਂ ਦੀ ਮਿਹਨਤ ਹੈ RSS ਦੀ 100 ਸਾਲ ਦੀ ਔਰ ਉਹਨਾਂ ਲੋਕਾਂ ਦੀ ਉਸ ਸੁਸਾਇਟੀ ਦੀ ਜਿਨ੍ਹਾਂ ਨੇ ਉਹਨੂੰ ਵੋਟ ਪਾਈ, ਜਿਨ੍ਹਾਂ ਨੇ ਹਿਰਦੇ ਸਮਰਾਟ ਕਿਹਾ ਕਿ ਸਾਡੇ ਦਿਲਾਂ ਦਾ ਬਾਦਸ਼ਾਹ, ਜਿਨ੍ਹਾਂ ਨੇ ਉਹ ਜੋ ਮਰਜ਼ੀ ਕਰ ਰਿਹਾ ਉਹਦੇ 'ਚ ਇਹ ਹੋ ਰਿਹਾ ਕਿ ਨਹੀਂ ਜੀ ਇਹ ਮੋਦੀ 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 ਅਬ ਕੀ ਬਾਰ ਮੋਦੀ ਸਰਕਾਰ। ਉਹੀ ਮੋਦੀ ਆ ਕੇ ਇੱਥੇ ਉਹਦੀ ਬਾਂਹ ਫੜ ਕੇ ਟਰੰਪ ਦੀ ਕਹਿ ਰਿਹਾ ਕਿ ਅਬ ਕੀ ਬਾਰ ਟਰੰਪ ਸਰਕਾਰ। ਇੱਕ ਦੂਜੇ ਦੀ ਪਿੱਠ ਵੀ ਖੁਰਕ ਰਹੇ ਨੇ, ਉੱਥੇ ਉਹ ਬੈਠੇ ਟਰੰਪ ਤੇ ਬੰਦੇ ਮਾਰ ਰਹੇ ਨੇ, ਮੁਸਲਮਾਨ ਮਾਰੇ ਜਾ ਰਹੇ ਨੇ ਔਰ ਟਰੰਪ ਕਹਿ ਰਿਹਾ ਮਾਈ ਫਰੈਂਡ ਔਰ ਮੋਦੀ ਕਹਿ ਰਿਹਾ ਮਾਈ ਫਰੈਂਡ ਔਰ ਉਹ
ਸੋ ਹੁਣ ਇਹ ਵੀ ਜਿਹੜਾ ਅਲਟੀਮੇਟਲੀ ਜੇ ਅੱਜ ਇਹ ਬਿਲਕੁਲ ਠੀਕ ਹੈ ਕਿ ਗੱਲ ਸਿਰਫ ਇਹ ਨਹੀਂ ਹੈ ਕਿ ਕੁਝ ਹਜ਼ਾਰ ਅੰਦਰ ਵੜ ਗਏ ਔਰ ਉਹਨਾਂ ਨੇ ਜਾ ਕੇ ਗੜਬੜ ਕਰ ਦਿੱਤਾ। ਗੱਲ ਇਹ ਹੈ ਵੀ ਜਿਹੜਾ ਸੁਸਾਇਟੀ 'ਚ ਡਿਵਾਈਡ ਹੈ, ਜਿਹੜਾ ਬਿਹੇਵੀਅਰ ਲਾ ਐਨਫੋਰਸਮੈਂਟ ਦਾ, ਹੁਣ ਦੇਖੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਾਂ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਹੋ ਨਹੀਂ ਸੀ ਸਕਦਾ ਜੇ ਪੁਲਿਸ ਉਹਨਾਂ ਨਾਲ ਜੁਆਇਨ ਨਾ ਕਰਦੀ। ਪੁਲਿਸ ਉਹੀ ਕਰ ਰਹੀ ਸੀ ਜੋ ਹਕੂਮਤ ਚਾਹੁੰਦੀ ਸੀ, ਉਹਨਾਂ ਨੇ ਜੁਆਇਨ ਕੀਤਾ, ਰਾਦਰ ਉਹਨਾਂ ਨੇ ਭੀੜਾਂ ਦੀ ਅਗਵਾਈ ਕੀਤੀ। ਹੁਣ ਜੋ ਅਮਰੀਕਾ 'ਚ ਕੈਪੀਟਲ ਹਿੱਲ ਤੇ ਹੋਇਆ, ਜਿਹੜੀ ਜਸਟਿਸ ਡਿਪਾਰਟਮੈਂਟ ਨੇ ਕਿਹਾ, ਔਰ ਸਭ ਤੋਂ ਫਿਕਰ ਵਾਲੀ ਗੱਲ ਹੈ ਕਿ 2000 ਸਿਕਿਉਰਿਟੀ ਮੈਨ ਦੇ ਹੁੰਦਿਆਂ ਜੇ ਫਿਊ ਥਾਊਜ਼ੈਂਡ ਜਿਨ੍ਹਾਂ ਦੇ ਕੋਲ ਸਿਰਫ ਹਥਿਆਰ ਤਾਂ 3-4 ਹੀ ਮਿਲੇ ਨੇ, 3-4 ਦੇ ਕੋਲ, ਉਹ ਵੀ ਉਹਨਾਂ ਨੇ ਚਲਾਏ ਨਹੀਂ ਹੈ। ਜਿਹੜੀ ਲੇਡੀ ਮਾਰੀ ਗਈ ਉਹ ਪੁਲਿਸ ਨੇ ਚਲਾਇਆ, ਅੰਦਰ ਸਿਕਿਉਰਿਟੀ ਵਾਲਿਆਂ ਨੇ। ਜੇ 2000 ਆਰਮਡ ਦੇ ਹੁੰਦੇ ਆ, ਕੁਛ ਹਜ਼ਾਰ ਅਨਆਰਮਡ ਲੋਕ ਜਿਨ੍ਹਾਂ 'ਚ ਐਕਸ ਪੁਲਿਸ ਆਫਿਸਰ ਜਾਂ ਆਫ ਡਿਊਟੀ ਪੁਲਿਸ ਆਫਿਸਰ ਔਰ ਫੌਜੀ ਨੇ, ਉਹ ਅੰਦਰ ਜਾ ਕੇ 4 ਘੰਟੇ ਮਨਾਹੀਆਂ ਕਰ ਸਕਦੇ ਨੇ। ਤੇ ਅਮਰੀਕਾ 'ਚ ਇਮੈਜਿਨ ਕਰੋ ਜੇ, ਔਰ ਮੈਜੋਰਿਟੀ ਇਹਨਾਂ ਲੋਕਾਂ ਦੀ ਹੈ, ਜੇ ਪੁਲਿਸ 'ਚੋਂ ਫੌਜ 'ਚੋਂ ਜਿਹੜਾ ਆਏ ਹੋਏ ਲੋਕ ਇਸ ਪਾਸੇ ਤੁਰ ਪੈਣ ਤੇ ਅਮਰੀਕਾ ਜਿਹੜਾ ਹੈ ਉਹ ਇੱਕ ਹੋਰ ਸਿਵਲ ਵਾਰ ਦੇ ਮੁਹਾਨੇ ਦੇ ਉੱਤੇ ਲਿਆ ਕੇ ਖੜਾ ਕੀਤਾ ਹੋਇਆ ਹੈ। ਇਹ ਸੈਡ ਸਟੋਰੀ ਹੈ ਪਰ ਕਿਉਂਕਿ ਜੋ ਅਰਾਊਂਡ ਆਉਂਦਾ ਹੈ ਸਾਡਾ ਫਰਜ਼ ਹੈ ਕਿ ਅਸੀਂ ਡਿਸਕਸ ਕਰੀਏ। ਇਹ ਖੌਫਨਾਕ ਹੈ, ਬਿਲਕੁਲ ਅਨਸਰਟਨਟੀ ਹੈ, ਜਿਸ ਨੂੰ ਕਹਿੰਦੇ ਨੇ ਕਿ ਵੀ ਅਨਿਸ਼ਚਿਤਤਾ ਹੈ। ਕੱਲੇ ਵਾਸ਼ਿੰਗਟਨ 'ਚ ਨਹੀਂ, ਅਮਰੀਕਾ 'ਚ ਵੀ। ਔਰ ਮੈਂ ਇਹਨਾਂ 2 ਦਿਨਾਂ 'ਚ ਜਿਹਦੇ ਨਾਲ ਵੀ ਗੱਲ ਹੋਈ ਹੈ, ਜਿਹੜੇ ਖਾਸ ਤੌਰ 'ਤੇ ਅਮਰੀਕਨ ਝੰਡੇ ਨੂੰ ਆਪਣਾ ਜਿਹੜਾ ਕਵਰ ਮੰਨਦੇ ਨੇ, ਉਹ ਵੀ ਘਬਰਾਏ ਹੋਏ ਨੇ ਕਿ ਵੀ ਇਹ ਕੀ ਮੁਲਕ ਦਾ ਬਣ ਗਿਆ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਰਾਤੋਂ ਰਾਤ ਨਹੀਂ ਬਣਿਆ ਹੈ। ਜਦੋਂ ਅਸੀਂ, ਔਰ ਜਦੋਂ ਸਿਆਣੇ ਕਹਿੰਦੇ ਨੇ ਕਿ ਭਾਈ ਜ਼ੁਲਮ ਕਰਨਾ ਔਰ ਜ਼ੁਲਮ ਸਹਿਣਾ ਇੱਕੋ ਹੀ ਬਰਾਬਰ ਹੈ, ਮਤਲਬ ਇਹੀ ਹੁੰਦਾ ਹੈ ਕਿ ਜਿਹੜਾ ਜ਼ੁਲਮ ਸਹਿੰਦਾ ਚਲਾ ਜਾਂਦਾ ਹੈ ਉਹ ਅਲਟੀਮੇਟਲੀ ਜ਼ੁਲਮ ਕਰਨ ਵਾਲੇ ਦਾ ਰੀਇਨਫੋਰਸਰ ਹੁੰਦਾ ਹੈ ਬਿਹੇਵੀਅਰ, ਉਹ ਕਰਿਆ ਤੁਰਿਆ ਜਾਂਦਾ ਹੈ। ਔਰ ਜਦੋਂ ਤੱਕ ਤੁਸੀਂ ਚੈਲੰਜ ਨਹੀਂ ਕਰਦੇ, ਹੁਣ ਜਦੋਂ ਤੱਕ ਜੋ ਟਰੰਪ ਦੀਆਂ ਨੀਤੀਆਂ ਸੀ, ਇੱਕ ਵੱਡਾ ਹਿੱਸਾ ਅਮਰੀਕਨ ਸੁਸਾਇਟੀ ਦਾ ਨਾਲ ਲੱਗਦਾ ਚਲਾ ਗਿਆ। ਕਈਆਂ ਨੂੰ ਬਸ ਆਪਣੇ ਛੋਟੇ ਕਿ ਜੀ ਠੀਕ ਹੈ, ਇਕੋਨਮੀ ਠੀਕ ਹੈ, ਲੇਕਿਨ ਓਵਰਆਲ ਵੈਲਿਊਜ਼ ਦੀ ਕਿਵੇਂ ਇਹਨੇ ਜਖਣਾ ਪੁੱਟੀ ਹੈ, ਇਹੀ ਹਾਲ ਮੋਦੀ ਦੇ ਹਵਾਲੇ ਨਾਲ ਹੈ। ਹੁਣ ਜੇ ਮੈਜੋਰਿਟੀ ਭਾਰਤੀ ਜਿਹੜੇ ਨੇ ਉਹ ਵੋਟ ਨਾ ਪਾਉਣ ਜਾਂ ਨਾ ਪਾਉਂਦੇ, ਜਾਂ ਉਹਨਾਂ ਨੇ ਬਾਬਰੀ ਮਸਜਿਦ ਢਾਈ, ਸਾਰੇ ਭਾਰਤ ਨੇ ਤਾੜੀਆਂ ਮਾਰੀਆਂ। ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਕਿਹਾ ਜੀ ਬਿਲਕੁਲ ਇੱਥੇ ਮੰਦਿਰ ਬਣਨਾ ਚਾਹੀਦਾ। ਨਵੰਬਰ 84 'ਚ ਹਜ਼ਾਰਾਂ ਸਿੱਖ ਜਿਉਂਦੇ ਸਾੜੇ ਜਾਂਦੇ ਨੇ। ਉਹੀ ਜਿਹੜੀਆਂ ਭੀੜਾਂ, ਭਾਵੇਂ ਉਦੋਂ ਗੁੰਡਿਆਂ ਦੀਆਂ ਭੀੜਾਂ ਲਿਆਂਦੀਆਂ ਗਈਆਂ, ਪਰ ਬਾਕੀ ਵੀ ਸਾਰਾ ਭਾਰਤ ਇਹੀ ਕਹਿ ਰਿਹਾ ਕਿ ਹਾਂ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ, ਇਹ ਬੜੇ ਭੂਤਰੇ ਹੋਏ ਸੀ। ਔਰ ਅੱਜ ਵੀ ਜੇ ਲੱਖਾਂ ਕਿਸਾਨ ਬੈਠੇ ਹੋਏ ਨੇ, ਉਹਨਾਂ ਦੀਆਂ ਜੈਨੂਇਨ ਜਿਹੜੀਆਂ ਮੰਗਾਂ ਨੇ, ਵਿਦਨ ਦਾ ਕਨਸਟੀਟਿਊਸ਼ਨ ਦੀ ਗੱਲ ਹੈ ਕਿ ਵੀ ਤੁਸੀਂ ਕਾਨੂੰਨ ਨੇ ਉਹ ਵਾਪਸ ਲਓ। ਔਰ ਰੈਸਟ ਆਫ ਇੰਡੀਆ ਦੇ ਵਿੱਚ ਜਾਂ ਉਹਨਾਂ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਬਣਿਆ ਹੋਇਆ ਹੈ, ਉਹ ਉਹਨਾਂ ਨੂੰ ਆਤੰਕਵਾਦੀ ਦੱਸਦਾ ਹੈ, ਉਹਨਾਂ ਨੂੰ ਪਿਕਨਿਕ ਮਨਾਉਣ ਗਏ ਦੱਸਦਾ ਹੈ, ਉਹਨਾਂ ਨੂੰ ਕਦੇ ਲੈਫਟਿਸਟ ਨਾਲ, ਕਦੇ ਪਾਕਿਸਤਾਨ ਨਾਲ ਜੁੜਿਆ ਦੱਸਦਾ ਹੈ। ਤੇ ਅਲਟੀਮੇਟਲੀ ਜੇ ਇਹ ਮੂਵ ਵੀ ਹਕੂਮਤ ਨੂੰ ਜਿਹੜਾ ਇਹ ਰਾਹ ਪਾਉਣ ਦਾ ਹੈ, ਉਹ ਫੇਲ ਹੁੰਦਾ ਹੈ, ਤੇ ਅੰਦਾਜ਼ਾ ਲਾਓ ਕਿ ਵੀ ਮੋਦੀ ਔਰ ਹਿਟਲਰ 'ਚ ਕੀ ਫਰਕ ਹੋਏਗਾ। ਔਰ ਅਸੀਂ ਅੱਜ ਡਿਸਕਸ ਵੀ ਕਰਾਂਗੇ ਇੱਕ ਆਰਟੀਕਲ ਇਸ ਦੇ ਉੱਤੇ, ਕਾਲਮ ਪਾਕਿਸਤਾਨੀ ਟ੍ਰਿਬਿਊਨ ਦੇ ਵਿੱਚ ਲਿਖਿਆ ਸਾਡੇ ਭੈਣ ਜੀ ਅਦੀਲਾ ਨੌਰੀਨ ਔਰ ਉਮਰ ਵਕਾਰ ਜੀ ਨੇ ਕਿ ਭਾਈ ਕਿਵੇਂ ਇਸ ਵੇਲੇ ਇੱਕ ਵੱਡਾ ਚੈਲੰਜ ਹੈ ਕਿ ਸਿੱਖ ਖਲੋਤੇ ਨੇ, ਉਹਨਾਂ ਦੇ ਜਿਹੜਾ ਸਟੀਮ ਰੋਲਰ ਹੈ ਉਹਨੂੰ ਬੈਕ ਧੱਕਣ ਲਈ, ਤੇ ਜੇ ਉਹ ਧੱਕ ਦਿੰਦੇ ਨੇ ਤੇ ਫਿਰ ਤਾਂ 200 ਮਿਲੀਅਨ ਮੁਸਲਮਾਨ ਵੀ ਗੈਲਵਨਾਈਜ਼ ਹੋਏਗਾ। ਪਰ ਜੇ ਇਹ ਅਟੈਂਪਟ ਵੀ ਫੇਲ ਹੁੰਦਾ ਫਿਰ ਇਹਨਾਂ ਨੂੰ ਕੌਣ ਰੋਕ ਸਕੇਗਾ। ਸੋ ਅਸੀਂ ਅਮਰੀਕਾ ਜੇ ਕੁਝ ਵਾਪਰਨਾ ਬਹੁਤ ਅਫਸੋਸਨਾਕ ਹੈ, ਬਟ ਲੈਟ ਵੀ ਹੋਪ ਫॉर द बेस्ट ਐਂਡ ਬੀ ਰੈਡੀ ਫॉर द वर्स्ट। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਵਿਚਾਰ ਪਸੰਦ ਆਏ ਹੋਣਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਹੁਣ ਆਪਾਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ
ਬੈਂਕ ਅਕਾਊਂਟ ਜ਼ੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਪੇਪਲ ਦੀ ਵਰਤੋਂ ਕਰ ਸਕਦੇ ਹੋ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਂਦੇ ਹਾਂ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ